2014 ਤੋਂ ਅੱਜ ਅਸੀਂ 2026 ਦੇ ਵਿੱਚ ਗੱਲ ਕਰ ਰਹੇ ਹਾਂ। 12 ਸਾਲਾਂ 'ਚ ਐਜ਼ ਏ ਪ੍ਰਾਈਮ ਮਿਨਿਸਟਰ ਇਹਨੇ ਇੱਕ ਵੀ ਪ੍ਰੈਸ ਕਾਨਫਰੰਸ ਕਿਵੇਂ ਮੋਦੀ ਨੇ ਇੱਕ ਪਾਸੇ ਤਾਂ ਸਮਾਜ ਦੇ ਵਿੱਚ ਜਿਸ ਲੈਵਲ ਦੀ ਪੋਲਰਾਈਜੇਸ਼ਨ ਕੀਤੀ ਹੋਈ ਹੈ, ਹਰ ਥਾਂ ਹਿੰਦੂ ਮੁਸਲਮ ਏਜੰਡਾ ਖੜਾ ਕਰਨਾ, ਫਿਰ ਇਹ ਜਿਹੜੀਆਂ ਗਲਫ ਸਟੇਟਸ ਨੇ 6-7 ਉਹਨਾਂ 'ਚ ਜਾ ਕੇ ਉਹਨਾਂ ਦੇ ਸਭ ਤੋਂ ਹਾਈਐਸਟ ਸਿਵਲ ਅਵਾਰਡ ਵੀ ਲਏ ਹੋਏ ਨੇ, ਸਾਊਦੀ ਅਰੇਬੀਆ ਵੀ, UAE ਵੀ, ਕਤਰ ਵੀ, ਫਲਾਣਾ ਵੀ, ਕਿ ਜੀ ਉਹਨਾਂ ਨੂੰ ਵੀ ਸ਼ਰਮ ਨਹੀਂ ਆਈ ਕਿ ਵੀ ਉਹ ਮੁਸਲਮਾਨਾਂ ਦੇ ਨਾਲ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਉਹਦਾ ਪਾਰਟ ਹੈ। ਮੋਦੀ ਜਿਹੜੇ ਜਦੋਂ ਈਰਾਨ ਪਲਟਵਾਰ ਕਰਦਾ ਹੈ, ਉਹਨਾਂ ਸਾਰੀਆਂ ਜਿਹੜੀਆਂ ਗਲਫ ਸਟੇਟਾਂ ਨੇ ਜਿੱਥੇ ਅਮਰੀਕਨ ਅੱਡੇ ਨੇ, ਤੇ ਮੋਦੀ ਉਹਨੂੰ ਕੰਡੈਮ ਕਰਦਾ ਹੈ। ਲੇਕਿਨ ਜਿਹੜਾ ਅਟੈਕ ਈਰਾਨ ਦੀ ਸੋਵਰਨਟੀ ਤੇ ਕੀਤਾ ਗਿਆ, ਨਾ ਉਹਨੂੰ ਕੰਡੈਮ ਕੀਤਾ, ਨਾ ਖਮੀਨਾਈ ਦਾ ਅਫਸੋਸ ਇਸ ਦਾ ਇਜ਼ਹਾਰ ਕੀਤਾ, ਨਾ ਹੀ ਈਵਨ ਜਿਹੜੀਆਂ ਇਜ਼ਰਾਈਲ ਨੇ ਅਟੈਕ ਕਰਕੇ ਜਿਹੜੀਆਂ ਨੇ 160 ਦੇ ਕਰੀਬ ਸਕੂਲੀ ਬੱਚੀਆਂ ਔਰ ਟੀਚਰਾਂ ਨੂੰ ਮਾਰਿਆ, ਉਹਨੂੰ ਪਹਿਲੀ ਵਾਰ ਉਹ ਮੋਦੀ ਜਿਹੜਾ ਹਰ ਇੱਕ ਨੂੰ ਜਿਹੜਾ ਹੈ ਉਹ ਜੱਫੀ ਵੀ ਪਾਉਂਦਾ ਹੈ, ਉਹਦੇ ਜਿਹੜਾ ਹੋਰ ਡਰਾਮੇ ਉਂਗਲਾ ਹਿਲਾ ਕੇ ਵੀ ਜੈਸਚਰ ਕਰਦਾ, ਦੂਜਾ ਵੀ ਉਹ ਮੋਦੀ ਤਾਂ ਨਜ਼ਰ ਹੀ ਨਹੀਂ ਆ ਰਿਹਾ। ਬ੍ਰਿਕਸ ਦਾ ਲੀਡਰ ਹੈ, ਉਹਨੂੰ ਜੋ ਬ੍ਰਿਕਸ ਦੀ ਕਾਨਫਰੰਸ ਹੀ ਪਹਿਲਾਂ ਰੱਖ ਲਓ ਵੀ ਤੁਹਾਡੀ ਉਹ ਕਹਿ ਰਿਹਾ ਕਿ ਜੀ ਉਹ ਜੈ ਸ਼ੰਕਰ ਕਾਲ ਕਰ ਰਿਹਾ, ਮੈਂ ਕੁਵੈਤ ਵਾਲੇ ਨੂੰ ਕਾਲ ਕੀਤੀ, ਸਾਊਦੀ ਅਰੇਬੀਆ ਨੂੰ ਕੀਤੀ, UAE, ਦੇ ਆਰ ਦਾ ਲੂਜ਼ਰਸ। ਉਹ ਤਾਂ ਖੁਦ ਤਰਲੇ ਕਰ ਰਹੇ ਨੇ ਕਿ ਵੀ ਸਾਡੇ ਤੇ ਹਮਲੇ ਨਾ ਕਰੋ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਪੂ ਬਣੇ ਵਿਸ਼ਵ ਗੁਰੂ ਭਾਰਤ ਦੇ ਪ੍ਰਧਾਨ ਮੰਤਰੀ ਅੱਜ ਕੱਲ੍ਹ ਬਿਲਕੁਲ ਮਾਯੂਸ ਨਜ਼ਰ ਆ ਰਹੇ ਨੇ। ਪਾਰਲੀਮੈਂਟ ਵਿੱਚ ਉਹਨਾਂ ਨੇ ਈਰਾਨ ਮੁੱਦੇ ਤੇ ਪਿਛਲੇ 12 ਸਾਲਾਂ ਵਿੱਚ ਪਹਿਲੀ ਵਾਰ ਲਗਭਗ 20 ਮਿੰਟ ਦਾ ਲਿਖਤੀ ਭਾਸ਼ਣ ਪੜ੍ਹਿਆ। ਉਸ ਦਾ ਮੂੰਹ ਬਾਰ-ਬਾਰ ਸੁੱਕ ਰਿਹਾ ਸੀ ਤੇ ਇਉਂ ਜਾਪਦਾ ਸੀ ਕਿ ਉਸ ਕੋਲ ਕਹਿਣ ਲਈ ਕੁਝ ਵੀ ਨਹੀਂ ਹੈ, ਕਿਉਂਕਿ ਈਰਾਨ ਕਨਫਲਿਕਟ ਦੌਰਾਨ ਭਾਰਤ ਦਾ ਰੋਲ ਕਿਤੇ ਨੇੜੇ ਤੇੜੇ ਵੀ ਨਜ਼ਰ ਨਹੀਂ ਆ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਹ ਠੀਕ ਹੈ ਵੀ ਕਈ ਵਾਰ ਉਹਨਾਂ ਦੇ ਹੱਥ ਵੀ, ਜਿਵੇਂ ਅਲਾਮਾ ਇਕਬਾਲ ਨੇ ਇੱਕ ਥਾਂ ਕਿਹਾ ਕਿ ਵੀ ਉਹਨਾਂ ਨੂੰ ਵੀ ਰੱਬ ਇੱਜ਼ਤ ਜਾਂ ਧਨ ਜਾਂ ਸ਼ੋਹਰਤ ਦੇ ਦਿੰਦਾ ਹੈ, ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਬੰਦਾ ਪਰਵਰੀ ਕੀ ਹੈ। ਇਹ ਰੱਬ ਦਾ ਕੰਮ ਹੈ। ਹੁਣ ਮੋਦੀ ਮਾਸ ਮਰਡਰਰ, ਬਿਲਕੁਲ ਇੱਕ ਅਨਪੜ੍ਹ ਫਰੋਡੀਆ ਨੌਟੰਕੀ ਮਾਸਟਰ, ਜਿਸ ਨੇ ਸੋ ਕਾਲਡ ਗੁਜਰਾਤ ਮਾਡਲ ਜਿਹੜਾ ਕਿ ਜੀ ਬਹੁਤ ਤਰੱਕੀ ਵਿਕਾਸ ਹੁਣੇ ਨਜ਼ਰ ਆ ਰਿਹਾ ਵੀ ਉਹ ਵੀ ਇੱਕ ਫਰਾਡ ਵਿੱਚ ਹੈ। ਇਵੈਂਟ ਮੈਨੇਜਰ, ਬੈਸਟ ਇਵੈਂਟ ਮੈਨੇਜਰ, ਜਿਵੇਂ ਇਹਦੇ ਮੋਦੀ ਦੇ ਗੁਰੂ LK ਅਡਵਾਨੀ ਨੇ ਕਿਸੇ ਨੂੰ ਕਿਹਾ ਸੀ ਕਿ ਮੋਦੀ ਤੋਂ ਵਧੀਆ ਕੋਈ ਇਵੈਂਟ ਮੈਨੇਜਰ ਨਹੀਂ ਹੈ। ਔਰ ਉਹਨੇ ਗੋਦਰਾ ਕਾਂਡ ਦੀ ਆੜ ਦੇ ਵਿੱਚ ਜਿਹੜਾ ਇਹਨਾਂ ਨੇ ਖੁਦ ਹੀ ਕਰਾਇਆ 2002 ਦੇ ਵਿੱਚ, ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਗੁਜਰਾਤ ਦੇ ਵਿੱਚ। ਉਸ 'ਚੋਂ ਹਿੰਦੂ ਹਿਰਦੇ ਸਮਰਾਟ, ਇਹ ਇਵੈਂਟ ਮੈਨੇਜਮੈਂਟ ਇਹੀ ਹੁੰਦੀ ਆ ਵੀ ਤੁਸੀਂ ਆਪਣੇ ਚੇਲੇ ਬਾਲ ਕੇ ਆਪਣਾ ਨੈਟਵਰਕ ਔਰ ਪੂਰਾ ਕਰਪਟ ਹਰ ਪਾਸਿਓਂ ਇਹ ਹੈ ਹੀ ਸੀ। ਹਾਲਾਂ ਇਹ ਜਦੋਂ ਤੱਕ ਸੁਬਰਾਮਨੀਅਮ ਸਵਾਮੀ ਨੇ ਇਹਦੇ ਪੋਲ ਨਹੀਂ ਖੋਲ੍ਹੇ ਜਾਂ ਐਪਸਟੀਨ ਫਾਈਲਸ ਦੇ ਵਿੱਚ ਇਹਦਾ ਨਾਂ ਨਹੀਂ ਵੱਜਿਆ ਜਾਂ ਹੋਰ ਕਾਂਡ ਸਾਹਮਣੇ ਨਹੀਂ ਆਏ, ਕਿਸੇ ਨੂੰ ਇਹ ਲੱਗਦਾ ਨਹੀਂ ਸੀ ਵੀ ਇੰਨਾ ਬਦਅਖਲਾਕ ਆਦਮੀ ਵੀ ਹੈ। ਇਹ ਤਾਂ ਸੀ ਕਿ ਵੀ ਈਗੋਸਟਿਕਨ ਔਰ RSS ਤੇ ਹਿੰਦੂ ਤਵੀ ਨਫ਼ਰਤ ਮੁਸਲਮਾਨਾਂ ਲਈ, ਦੂਜਿਆਂ ਲਈ, ਸਿੱਖਾਂ ਲਈ ਵੀ, ਕਿਉਂਕਿ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਿਆਂ ਇਹਨੇ ਹੀ ਕੱਛ ਇਲਾਕੇ 'ਚ ਜਿਹੜੇ 1960ਵੇਂ ਦੇ ਵਿੱਚ ਗਏ ਸਿੱਖ ਕਿਸਾਨ ਸੀ, ਉਹਨਾਂ ਦੇ ਖਿਲਾਫ ਜਿਸ ਕਿਸਮ ਦੀ ਆਪਣੀ ਗੁੰਡਿਆਂ ਤੋਂ ਕਾਰਵਾਈ, ਜ਼ਮੀਨਾਂ ਖੋਹਣ ਦੀ ਲਾਈਨ, ਕੇਸ ਜਿਹੜਾ ਹੈ ਉਹ ਕਿਸਾਨਾਂ ਨੇ ਕੀਤਾ,
ਗੁਜਰਾਤ ਹਾਈ ਕੋਰਟ 'ਚ ਕੇਸ ਜਿੱਤਿਆ, ਇਹ ਔਰ ਅਮਿਤ ਸ਼ਾਹ ਉਹਨੂੰ ਕੇਸ ਨੂੰ ਸੁਪਰੀਮ ਕੋਰਟ, ਅਜੇ ਵੀ ਸੁਪਰੀਮ ਕੋਰਟ 'ਚ ਆ ਉਹ ਕੇਸ। ਸੋ ਇਸ ਕਦਰ ਇਸ ਦਾ, ਔਰ ਇਹਨੇ ਚੀਫ ਮਿਨਿਸਟਰ ਹੁੰਦਿਆਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਬੰਦ ਕਰ ਦਿੱਤੀ ਸੀ ਗੁਜਰਾਤ 'ਚ। ਬਾਅਦ 'ਚ ਉਹਨੇ ਰਿਲੈਂਟ ਕੀਤਾ ਜਦੋਂ ਇਸ ਦਾ ਰੌਲਾ ਪਿਆ। ਸੋ ਇਵੈਂਟ ਮੈਨੇਜਰ ਪਾਰਲੀਮੈਂਟ 'ਚ ਪਹੁੰਚ ਗਿਆ, ਹਿੰਦੂ ਹਿਰਦੇ ਸਮਰਾਟ 2014 'ਚ ਬਣ ਕੇ। ਹੁਣ 2014 ਤੋਂ ਅੱਜ ਅਸੀਂ 2026 ਦੇ ਵਿੱਚ ਗੱਲ ਕਰ ਰਹੇ ਹਾਂ। 12 ਸਾਲਾਂ 'ਚ ਐਜ਼ ਏ ਪ੍ਰਾਈਮ ਮਿਨਿਸਟਰ ਇਹਨੇ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ। ਹੁਣ ਭਾਵੇਂ ਪ੍ਰੈਜ਼ੀਡੈਂਟ ਟਰੰਪ ਦੀਆਂ ਸਾਰੀਆਂ ਗੱਲਾਂ ਨਾਲ ਸਾਰੇ ਸਹਿਮਤ ਨਾ ਹੁੰਦੇ ਹੋਣ, ਲੇਕਿਨ ਕਈ ਵਾਰ ਤੁਸੀਂ ਦੇਖੋਗੇ ਕਿ ਇੱਕ ਦਿਨ 'ਚੋਂ 3 ਵਾਰ ਪ੍ਰੈਸ ਕਾਨਫਰੰਸ ਕਰ ਰਿਹਾ ਹੁੰਦਾ। ਓਵਲ ਆਫਿਸ 'ਚ ਵੀ ਹੋ ਰਹੀ ਹੁੰਦੀ ਹੈ, ਜਹਾਜ਼ ਤੇ ਚੜ੍ਹ ਰਿਹਾ ਤਾਂ ਵੀ ਜਹਾਜ਼ ਤੇ, ਕਿਉਂਕਿ ਡੈਮੋਕ੍ਰੇਸੀ ਦੀ ਇਹ ਖੂਬਸੂਰਤੀ ਹੈ ਕਿ ਜਿੱਥੇ ਤੁਸੀਂ ਜਵਾਬ ਦਿਓ, ਲੋਕ ਤੁਹਾਡੀ ਬਾਡੀ ਲੈਂਗੁਏਜ ਤੋਂ, ਬਹੁਤ ਵਾਰੀ ਇਹ ਨਹੀਂ ਹੁੰਦਾ ਵੀ ਤੁਸੀਂ ਲਫ਼ਜ਼ ਕੀ ਬੋਲ ਰਹੇ ਹੋ। ਅੱਜ ਕੱਲ੍ਹ ਜੇ ਸਾਈਕੋਲੋਜੀਕਲੀ ਵੀ ਜਦੋਂ ਐਨਾਲਾਈਜ਼ ਕੀਤਾ ਜਾਂਦਾ ਕਿ ਵੀ ਜਦੋਂ ਇਹ ਕੋਈ ਸ਼ਬਦ ਬੋਲ ਰਿਹਾ ਹੈ, ਉਸ ਦਾ ਚਿਹਰੇ 'ਤੇ ਕੀ ਪ੍ਰਭਾਵ ਹੈ, ਉਸ ਦੇ ਹੱਥਾਂ ਦੇ ਕੀ ਐਕਸ਼ਨ ਨੇ, ਉਸ ਦੇ ਮੂੰਹ ਦੇ ਉੱਤੇ ਕਿੰਨਾ ਜਿਹੜਾ ਉਹ ਕੌਨਫੀਡੈਂਸ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਸਾਰੇ ਦੇ ਚੱਲਦਿਆਂ ਜਿਹੜਾ ਮੋਦੀ ਨੇ ਇਹਨਾਂ ਸਾਰੇ ਸਾਲਾਂ ਦੇ 2014 'ਚ ਪ੍ਰਾਈਮ ਮਿਨਿਸਟਰ ਬਣਿਆ, ਹੁਣ ਤੀਸਰੀ ਟਰਮ ਪ੍ਰਾਈਮ ਮਿਨਿਸਟਰ ਹੈ। ਅਸੀਂ ਦੇਖਦੇ ਹਾਂ ਕਿਵੇਂ ਫਰਾਡ 2019 'ਚ ਜਦੋਂ ਕਿ ਹਾਰ ਰਿਹਾ ਸੀ ਤੇ ਕਿਵੇਂ ਫਾਲਸ ਫਲੈਗ ਆਪਰੇਸ਼ਨ ਕੀਤਾ, ਔਰ ਉਸ ਸਾਰੇ ਦੇ ਉੱਤੇ ਕਿਵੇਂ ਸਰਜੀਕਲ ਸਟ੍ਰਾਈਕਸ ਦਾ, ਔਰ ਉੱਥੇ ਪਹਿਲਗਾਮ ਤਾਂ ਹੁਣ ਹੋਇਆ ਜਿਹੜਾ ਇਹਨਾਂ ਨੇ ਪਿਛਲੇ ਸਾਲ ਕੀਤਾ। ਉਸ ਤੋਂ ਪਹਿਲਾਂ ਜਿਹੜਾ ਪੁਲਵਾਮਾ, ਜਿਸ ਦੇ ਵਿੱਚ 38 ਫੌਜੀ ਮਾਰੇ ਗਏ ਸੀ CRPF ਦੇ, ਫਿਰ ਉਹਨਾਂ ਨੂੰ ਸ਼ਹੀਦ ਬਣਾ ਕੇ ਉਹਨਾਂ ਦੇ ਪਿੱਛੇ ਲੁੱਕ ਕੇ ਜਿਹੜਾ ਉਹ ਵੀ ਸਤਪਾਲ ਮਲਿਕ ਜਿਹੜਾ ਜੰਮੂ ਕਸ਼ਮੀਰ ਦਾ ਗਵਰਨਰ ਸੀ, ਉਹਨੇ ਕਿਹਾ ਕਿ ਵੀ ਬਿਲਕੁਲ ਝੂਠ। ਔਰ ਕਹਿੰਦੇ ਜਦੋਂ ਮੈਂ ਇਹ ਕਿਹਾ ਵੀ ਮੈਨੂੰ ਦੱਸਦੇ ਅਸੀਂ ਪ੍ਰਬੰਧ ਕਰ ਦਿੰਦੇ ਦੂਜੇ, ਕਹਿੰਦੇ ਸਤਪਾਲ ਤੁਮ ਚੁੱਪ ਰਹੋ। ਅਜੀਤ ਡੋਵਲ ਵੀ ਉਹਨੂੰ ਚੁੱਪ ਕਰਾ ਰਿਹਾ, ਦੂਜਾ ਵੀ ਕਰਾ ਰਿਹਾ। ਹੁਣ ਤਾਂ ਸਾਹਮਣੇ ਆ ਗਿਆ ਪਹਿਲਗਾਮ ਵਾਲਾ ਵੀ ਇਹਨਾਂ ਦਾ ਫਾਲਸ ਫਲੈਗ ਆਪਰੇਸ਼ਨ, ਸੋ ਕਾਲਡ ਆਪਰੇਸ਼ਨ ਸੰਦੂਰ, ਦੁਨੀਆ 'ਚ ਸਵਾਏ ਇਜ਼ਰਾਈਲ ਦੇ ਕਿਸੇ ਨੇ ਨਹੀਂ ਇਹਨਾਂ ਨੂੰ ਐਂਡੋਰਸ ਕੀਤਾ। ਹੁਣ ਗੱਲ ਇਹ ਹੈ ਵੀ ਜਿਹੜਾ ਜਦੋਂ ਕੋਈ ਇਸ ਕਿਸਮ ਦੀਆਂ ਚਲਾਕੀਆਂ ਕਰਦਾ ਹੈ, ਸਿਆਣਾ ਕਾਂ ਜਿਹੜਾ ਆਪਣੇ ਆਪ ਨੂੰ ਸਮਝਦਾ ਹੁੰਦਾ ਹੈ, ਉਹਨਾਂ ਦਾ ਉਹ ਅਲਟੀਮੇਟ ਕਿੱਥੇ ਜਾ ਕੇ ਡਿੱਗਦਾ, ਮੈਂ ਉਹ ਲਫ਼ਜ਼ ਨਹੀਂ ਕਹਿਣਾ ਚਾਹੁੰਦਾ। ਹੁਣ ਇਸ ਨੇ ਕਿਵੇਂ ਮੋਦੀ ਨੇ ਇੱਕ ਪਾਸੇ ਤਾਂ ਸਮਾਜ ਦੇ ਵਿੱਚ ਜਿਸ ਲੈਵਲ ਦੀ ਪੋਲਰਾਈਜੇਸ਼ਨ ਕੀਤੀ ਹੋਈ ਹੈ, ਹਰ ਥਾਂ ਹਿੰਦੂ ਮੁਸਲਮ ਏਜੰਡਾ ਖੜਾ ਕਰਨਾ, ਫਿਰ ਇਹ ਜਿਹੜੀਆਂ ਗਲਫ ਸਟੇਟਸ ਨੇ 6-7, ਉਹਨਾਂ 'ਚ ਜਾ ਕੇ ਉਹਨਾਂ ਦੇ ਸਭ ਤੋਂ ਹਾਈਐਸਟ ਸਿਵਲ ਅਵਾਰਡ ਵੀ ਲਏ ਹੋਏ ਨੇ, ਸਾਊਦੀ ਅਰੇਬੀਆ ਵੀ, UAE ਵੀ, ਕਤਰ ਵੀ, ਫਲਾਣਾ ਵੀ, ਕਿ ਜੀ ਉਹਨਾਂ ਨੂੰ ਵੀ ਸ਼ਰਮ ਨਹੀਂ ਆਈ ਕਿ ਵੀ ਉਹ ਮੁਸਲਮਾਨਾਂ ਦੇ ਨਾਲ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਉਹਦਾ ਪਾਰਟ ਹੈ। ਤੇ ਉਹ ਇਹ ਸਮਝਣ ਲੱਗ ਗਿਆ, ਔਰ ਫਿਰ ਬਾਹਰ ਤੱਕ ਤੁਰਿਆ ਹੀ ਹੁੰਦਾ ਸੀ ਝੋਲਾ ਚੁੱਕ ਕੇ, ਆਪੂ ਬਣੇ ਵਿਸ਼ਵ ਗੁਰੂ। ਉਸ ਐਵੇਂ ਨਹੀਂ, ਅੰਗਰੇਜ਼ੀ ਮੀਡੀਆ ਜਿਹੜਾ ਕ੍ਰਿਟੀਕਲ ਹੈ ਉਹਨੂੰ ਸੈਲਫ ਸਟਾਈਲਡ ਲਿਖਦੇ ਨੇ ਵੀ ਕਿਸੇ ਨੇ ਨਹੀਂ, ਆਪ ਹੀ G20 ਜਦੋਂ ਹੋਇਆ ਉਦੋਂ ਹੀ ਜੇ 150 ਪੋਸਟਰ ਲਾਇਆ ਤੇ 140 ਆਪਣੇ ਲਾਏ ਹੋਏ ਨੇ। ਔਰ ਉਹ ਬਲੀਵ ਕਰਨ ਲੱਗ ਗਿਆ ਵੀ ਵਾਕਿਆ ਹੀ, ਔਰ ਉਹਨਾਂ ਦੇ ਜਿਹੜੇ ਚੇਲੇ ਚਪਟੇ ਜਾਂ 600-700 ਚੈਨਲ ਉਹਨਾਂ ਦਾ ਦਰਬਾਰੀ ਮੀਡੀਆ, ਗੋਦੀ ਮੀਡੀਆ, ਉਹਨਾਂ ਨੇ ਕਹਿਣਾ ਸ਼ੁਰੂ ਕਰ, ਦੇਖੋ ਜੀ ਦੁਨੀਆ ਸੁਣਦੀ ਹੈ, ਭਾਰਤ ਕਿੰਨਾ ਵੱਡਾ ਰੁਤਬਾ, ਮੋਦੀ ਦੀ ਸਲਾਹ ਦੇਖੋ ਟਰੰਪ ਦੇ ਨਾਲ, ਅਬ ਕੀ ਬਾਰ ਟਰੰਪ ਸਰਕਾਰ, ਟਰੰਪ ਆ ਗਿਆ, ਨਮਸਤੇ ਟਰੰਪ। ਪੁਤਿਨ ਦੇ ਨਾਲ ਉਹ ਆਪਣੀ ਗੱਡੀ 'ਚ ਬਿਠਾ ਕੇ ਲੈ ਗਿਆ। ਚੀਨ ਸ਼ੀ ਜਿਨਪਿੰਗ ਨੇ ਜਿਹੜਾ ਉਹਨੂੰ ਝੂਲਾ ਚਲਾਤਾ, ਉਹਨੂੰ ਫਲਾਣਾ ਕਰਤਾ। ਹੁਣ ਉਸ ਸਾਰੇ ਦੇ ਚੱਲਦੇ ਆ ਉਸ ਲੈਵਲ ਦਾ ਉਹਨੇ ਆਪਣਾ ਖੁਦ ਹੀ ਆਪਣਾ ਇੱਕ ਇਮੇਜ, ਜਿਵੇਂ ਇਵੈਂਟ ਮੈਨੇਜਰ ਹੈ, ਇਵੈਂਟ ਮੈਨੇਜਰ ਉਹਨੂੰ ਪਤਾ ਹੈ ਕਦੇ ਉਹ ਜੈਕਟ ਪਾ ਕੇ ਹੁੰਦਾ ਵੀ ਜਿਵੇਂ ਸ਼ੇਰ ਦਾ ਸ਼ਿਕਾਰ ਕਰਨ ਚੜਿਆ, ਕਦੇ ਕੋਈ ਹੋਰ ਪੂਰਾ ਆਪਣਾ, ਕਦੇ ਕੋਈ ਐਨਕਾਂ ਲਾਈਆਂ ਹੁੰਦੀਆਂ, ਕਦੇ ਕੋਈ ਟੋਪਾ ਪਾਇਆ ਹੁੰਦਾ, ਕਦੇ ਫੌਜੀਆਂ ਦੀ ਡਰੈਸ 'ਚ ਹੁੰਦਾ, ਕਦੇ ਕਾਰਗਿਲ ਪਹੁੰਚਿਆ ਹੁੰਦਾ ਦੱਸਣ ਦੇ ਲਈ ਕਿ ਦੇਖੋ ਜੀ ਮੋਦੀ ਜੀ। ਔਰ ਫਿਰ ਉਹ ਜਿਹੜੇ ਇੱਕ ਅੱਧੇ ਚਮਚਿਆਂ ਨੂੰ ਇੰਟਰਵਿਊ ਵੀ ਦੇ ਰਿਹਾ ਹੁੰਦਾ, ਕਹਿੰਦਾ ਮੋਦੀ ਜੀ ਨੇ ਇਹਨਾਂ 16 ਸਾਲਾਂ 'ਚ ਕਦੇ ਛੁੱਟੀ ਦਾ ਦਿਨ ਉਹ ਕਰਦਾ ਹੀ ਛੁੱਟੀ ਹੈ, ਇਹੀ ਕੰਮ ਕਰਦਾ, ਉਹ ਘੁੰਮਦਾ ਫਿਰਦਾ, ਔਰ ਉਹ ਐਸ਼ੀ ਉਹਦਾ ਜਿਹੜਾ ਬੇਸਿਕ ਪੈਟਰਨ ਹੈ। ਹੁਣ ਵੀ ਜਦੋਂ ਇਹ 28 ਫਰਵਰੀ ਨੂੰ ਇਜ਼ਰਾਈਲ ਨੇ ਅਟੈਕ ਕੀਤਾ ਈਰਾਨ ਤੇ, ਉਸ ਤੋਂ 48 ਘੰਟੇ ਪਹਿਲਾਂ ਉੱਥੇ ਪਹੁੰਚਿਆ ਹੋਇਆ ਉਹਨਾਂ ਦੀ ਕਨੈਸਟ ਦੇ ਵਿੱਚ, ਪਾਰਲੀਮੈਂਟ 'ਚ ਇਜ਼ਰਾਈਲ ਦੀ, ਔਰ ਭਾਰਤ ਕਹਿੰਦਾ ਮਦਰਲੈਂਡ ਹੈ ਮੇਰਾ, ਇਹ ਫਾਦਰਲੈਂਡ ਹੈ। ਉਸ ਸਾਰੇ ਦੇ ਉੱਤੇ ਈਰਾਨ ਦਾ ਜਿਹੜਾ ਸਾਰਾ ਹਾਈਲਾਈਟ ਹੋ ਗਿਆ ਪਾਰਟ। ਹੁਣ
ਆਲਮੋਸਟ 24 ਦਿਨ ਹੋ ਗਏ ਨੇ। ਹੁਣ ਇੱਕ ਪਾਸੇ ਬ੍ਰਿਕਸ, ਹੁਣ ਬ੍ਰਿਕਸ ਦੇ 11 ਮੈਂਬਰ ਨੇ, ਜਿਸ ਈਰਾਨ ਵੀ ਮੈਂਬਰ ਹੈ, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਇੰਡੀਆ ਫਾਊਂਡਿੰਗ ਮੈਂਬਰ ਚੋਂ ਹੈ। ਉਹਦਾ ਪ੍ਰੈਜ਼ੀਡੈਂਸੀ ਇੰਡੀਆ ਦੇ ਕੋਲ ਹੈ। ਇਸ ਈਅਰ ਐਂਡ ਦੇ ਉੱਤੇ ਸਮਿਟ ਹੋਣੀ ਹੈ। ਈਰਾਨ ਦੇ ਉੱਤੇ ਜਿਹੜਾ ਬ੍ਰਿਕਸ ਦਾ ਮੈਂਬਰ ਹੈ ਉਹ ਹਮਲਾ ਕਰਦਾ ਹੈ ਇਜ਼ਰਾਈਲ। ਮੋਦੀ ਜਿਹੜੇ ਜਦੋਂ ਈਰਾਨ ਪਲਟਵਾਰ ਕਰਦਾ ਹੈ, ਉਹਨਾਂ ਸਾਰੀਆਂ ਜਿਹੜੀਆਂ ਗਲਫ ਸਟੇਟਾਂ ਨੇ ਜਿੱਥੇ ਅਮਰੀਕਨ ਅੱਡੇ ਨੇ, ਤੇ ਮੋਦੀ ਉਹਨੂੰ ਕੰਡੈਮ ਕਰਦਾ ਹੈ। ਲੇਕਿਨ ਜਿਹੜਾ ਅਟੈਕ ਈਰਾਨ ਦੀ ਸੋਵਰਨਟੀ ਤੇ ਕੀਤਾ ਗਿਆ, ਨਾ ਉਹਨੂੰ ਕੰਡੈਮ ਕੀਤਾ, ਨਾ ਖਮੀਨਾਈ ਦਾ ਅਫਸੋਸ ਇਸ ਦਾ ਇਜ਼ਹਾਰ ਕੀਤਾ, ਨਾ ਹੀ ਈਵਨ ਜਿਹੜੀਆਂ ਇਜ਼ਰਾਈਲ ਨੇ ਅਟੈਕ ਕਰਕੇ ਜਿਹੜੀਆਂ ਨੇ 160 ਦੇ ਕਰੀਬ ਸਕੂਲੀ ਬੱਚੀਆਂ ਔਰ ਟੀਚਰਾਂ ਨੂੰ ਮਾਰਿਆ, ਉਹਨੂੰ ਕੀਤਾ। ਸੋ ਈਰਾਨ ਨੇ ਵੀ ਹੁਣ ਆ ਸਿਰਫ 2 ਸ਼ਿਪ ਉਹਨਾਂ ਦੇ ਲੰਘੇ ਨੇ, ਉਹ ਵੀ ਤਰਲੇ ਕਰਾ ਕੇ ਜਾਂ ਕੀ ਪੈਸੇ ਦੇ ਕੇ ਉੱਥੋਂ ਲੰਘਾਏ ਹੋਣੇ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਐਪਸਟੀਨ ਫਾਈਲ ਦਾ ਮੁੱਦਾ ਆਇਆ, ਹਰਦੀਪ ਇਹ ਭੱਜਿਆ ਰਿਹਾ, ਉੱਥੇ ਪਾਰਲੀਮੈਂਟ 'ਚ ਵੀ ਨਹੀਂ ਗਿਆ। ਹੁਣ ਜਿਸ ਲੈਵਲ ਦੇ ਉੱਤੇ, ਕਿਉਂਕਿ ਆਲਰੇਡੀ ਕ੍ਰਾਈਸਿਸ ਡੀਪਰ ਹੁੰਦਾ ਜਾ ਰਿਹਾ, ਜੇ ਪ੍ਰੋਲੋਂਗ ਹੁੰਦਾ ਹੈ ਤੇ ਆਲਰੇਡੀ ਉੱਥੇ ਜਿਹੜੀਆਂ ਨੇ ਬੀਬੀਆਂ ਸਿਆਪਾ ਤਾਂ ਕਰਨ ਲੱਗ ਗਈਆਂ। ਹੁਣ ਉਹ ਚੁੱਲ੍ਹੇ ਦੇ ਉੱਤੇ ਜਿਹੜਾ ਲੱਕੜਾਂ ਬਾਲ ਰਹੀਆਂ ਨੇ, ਸਿਲੰਡਰ ਮਿਲ ਨਹੀਂ ਰਹੇ, ਔਰ ਉਹਨੂੰ ਲੱਗਾ ਕਿ ਵੀ ਹੁਣ ਜਿਹੜਾ ਉਹ ਤਰਲੇ ਮਿੰਨਤਾਂ ਕਰਨ ਦਾ। ਉਹਨੇ ਪਹਿਲੀ ਵਾਰ ਹੈ 2014 'ਚ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਕਿ ਉਹਨੇ 20-21 ਮਿੰਟ ਦੀ ਆਪਣੀ ਲਿਖਤੀ ਸਪੀਚ ਜਿਹੜੀ ਹੈ ਪੜ੍ਹੀ ਹੈ ਪਾਰਲੀਮੈਂਟ 'ਚ। ਔਰ ਮੈਂ ਜਿਹੜੇ ਅੱਡ ਥੋੜ੍ਹੇ ਕ੍ਰਿਟੀਕਲ ਐਂਗਲ ਤੋਂ ਦੇਖਣ ਵਾਲੇ ਯੂਟਿਊਬਰ ਨੇ ਔਰ ਈਵਨ ਕਾਂਗਰਸ ਦੇ ਸਪੋਕਸਪਰਸਨ ਨੇ ਵੀ ਜਿਹੜਾ ਇਸ ਦੇ ਉੱਤੇ ਟਿੱਪਣੀ ਕੀਤੀ ਹੈ ਕਿ ਉਹਦਾ ਲਫ਼ਜ਼ ਕੁਛ ਹੋਰ ਪ੍ਰੋਨਾਊਂਸ ਕਰ ਰਿਹਾ ਸੀ, ਨਿਕਲ ਕੁਛ ਹੋਰ ਰਿਹਾ ਸੀ, ਮੂੰਹ ਵੀ ਸੁੱਕ ਰਿਹਾ ਸੀ। ਔਰ ਇਹ ਕਹਿੰਦਾ ਵੀ ਪਹਿਲੀ ਵਾਰ ਉਹ ਮੋਦੀ ਜਿਹੜਾ ਹਰ ਇੱਕ ਨੂੰ ਜਿਹੜਾ ਉਹ ਜੱਫੀ ਵੀ ਪਾਉਂਦਾ ਹੈ, ਉਹਦੇ ਜਿਹੜਾ ਹੋਰ ਡਰਾਮੇ ਉਂਗਲਾ ਹਿਲਾ ਕੇ ਵੀ ਜੈਸਚਰ ਕਰਦਾ, ਔਰ ਦੂਜਾ ਵੀ ਉਹ ਮੋਦੀ ਤਾਂ ਨਜ਼ਰ ਹੀ ਨਹੀਂ ਆ ਰਿਹਾ। ਮੋਦੀ ਤਾਂ ਬਿਲਕੁਲ ਸਾਹ-ਸਾਥਹੀਨ, ਜਿਹੜਾ ਅੰਗਰੇਜ਼ੀ 'ਚ ਉਹਨੂੰ ਲੈਕਲਸਟਰ ਕਹਿੰਦੇ ਨੇ, ਕਿ ਵੀ ਨਾ ਚਮਕ ਹੈ, ਨਾ ਚਿਹਰੇ ਦੇ ਉੱਤੇ, ਨਾ ਕੋਈ ਰੌਣਕ ਹੈ, ਨਾ ਮੂੰਹ ਦੇ ਵਿੱਚ ਸਲਾਈਵਾ ਹੈ, ਔਰ ਕਰ ਰਿਹਾ। ਈਵਨ ਕਾਂਗਰਸ ਨੇ ਉਸ ਦੇ ਉੱਤੇ ਫਿਰ ਪੂਰੀ ਇਹਨਾਂ ਦੀ ਟਰਮੀਨੋਲੋਜੀ ਕਹਿੰਦੇ ਚੁਟਕੀ ਲਈ, ਔਰ ਉਹਨਾਂ ਨੇ ਕਿਹਾ ਵਾਈ ਵਿਸ਼ਵ ਗੁਰੂ ਨਾਟ ਐਡਵਾਂਸਿੰਗ ਬ੍ਰਿਕਸ ਸਮਿਟ ਫਾਰ ਡਿਪਲੋਮੈਟਿਕ ਇਨੀਸ਼ੀਏਟਿਵ ਔਨ ਵੈਸਟ ਏਸ਼ੀਆ ਕ੍ਰਾਈਸਿਸ। ਕਾਂਗਰਸ ਉਹਨੂੰ ਕਿਹਾ ਬ੍ਰਿਕਸ ਦਾ ਲੀਡਰ ਹੈ, ਉਹਨੂੰ ਜੋ ਬ੍ਰਿਕਸ ਦੀ ਕਾਨਫਰੰਸ ਹੀ ਪਹਿਲਾਂ ਰੱਖ ਲਓ। ਬਿਲਕੁਲ ਵੀ ਤੁਹਾਡੇ ਉਹ ਕਹਿ ਰਹੇ ਹੈਗੇ ਜੀ ਉਹ ਜੈ ਸ਼ੰਕਰ ਕਾਲ ਕਰ ਰਿਹਾ, ਮੈਂ ਕੁਵੈਤ ਵਾਲੇ ਨੂੰ ਕਾਲ ਕੀਤੀ, ਸਾਊਦੀ ਅਰੇਬੀਆ ਨੂੰ ਕੀਤੀ, ਯੂਏਨ, ਦੇ ਆਰ ਦਾ ਲੂਜ਼ਰਸ। ਉਹ ਤਾਂ ਖੁਦ ਤਰਲੇ ਕਰ ਰਹੇ ਨੇ ਕਿ ਵੀ ਸਾਡੇ ਤੇ ਹਮਲੇ ਨਾ ਕਰੋ। ਉਹਨਾਂ ਨੂੰ ਕੀ, ਈਰਾਨ ਨੂੰ ਜਿਹੜੀ ਇਹ ਗੱਲ, ਈਰਾਨ ਨੂੰ ਪਤਾ ਹੈ ਵੀ ਕੀ ਹੈ ਤੁਸੀਂ ਕੀਤਾ, ਵੀ ਜੇ ਤੁਸੀਂ ਉੱਥੇ ਜਾ ਕੇ ਇਜ਼ਰਾਈਲ ਦੇ ਨਾਲ ਆਪਣੀ ਯਕਜਹਿਤੀ ਦਾ ਇਜ਼ਹਾਰ ਕਰਦੇ ਹੋ ਔਰ ਮੁੜ ਕੇ ਤੁਸੀਂ ਕੰਡੈਮ ਕਰਨ ਤੱਕ ਨਹੀਂ ਜਾਂਦੇ। ਜਿਹੜਾ ਦੇਖੋ ਬਲੌਕ ਤੁਸੀਂ ਕਿਸੇ 'ਚ ਵੀ ਹੋ ਸਕਦੇ ਹੋ, ਪ੍ਰੋ ਅਮਰੀਕਾ ਬਲੌਕ 'ਚ ਵੀ ਹੋ ਸਕਦੇ ਹੋ, ਪਰ ਜਿਹੜੀ ਵਾਇਲੇਸ਼ਨ ਹੈ ਇੰਟਰਨੈਸ਼ਨਲ ਲਾਅ ਦੀ, ਜਨੀਵਾ ਕਨਵੈਨਸ਼ਨ ਦੀ, ਔਰ ਦੂਸਰਾ ਇਹਦੇ ਨਾਲੋਂ ਤਾਂ ਸ੍ਰੀਲੰਕਾ ਚੰਗਾ ਹੈ। ਜੇ ਸ੍ਰੀਲੰਕਾ ਨੂੰ ਉਹਨਾਂ ਨੇ ਕਿਹਾ ਜੀ ਜਹਾਜ਼, ਉਹਨਾਂ ਨੇ ਕਿਹਾ ਜੀ ਦੇਖੋ ਸਾਡੀ ਪੋਜੀਸ਼ਨ ਨਿਊਟਰਲ ਹੈ, ਅਸੀਂ ਇਸ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਜੇ ਸੇਲਰ ਡੁੱਬੇ ਉਹਨਾਂ ਦੇ ਉਸ ਬੇੜੇ ਦੇ ਵਿੱਚ, 40 ਉਹਨਾਂ ਨੇ ਬਚਾਏ, ਉਹਨਾਂ ਨੇ ਕਿਹਾ ਸਾਡੇ ਨਹੀਂ, ਉਹਨਾਂ ਨੇ ਕਿਹਾ ਜੀ ਨਹੀਂ, ਇਹ ਕਿੰਨਾ ਕਿਹਾ ਸ੍ਰੀਲੰਕਾ। ਸੋ ਹੁਣ ਇਸ ਸਾਰੇ ਦੇ ਉੱਤੇ ਕਾਂਗਰਸ ਨੇ ਜਿਹੜੀ ਇਹਨਾਂ ਦੇ ਉੱਤੇ ਉਹ ਚੁਟਕੀ ਲਈ। ਮਿਸਟਰ ਮੋਦੀ ਹੈਜ਼ ਰਿਪੋਰਟਡਲੀ ਬੀਨ ਮੇਕਿੰਗ ਫੋਨ ਕਾਲਸ ਟੂ ਫੋਰਨ ਲੀਡਰਸ ਟੂ ਡਿਸਕਸ ਦਾ ਵੈਸਟ ਏਸ਼ੀਆ ਸਿਚੁਏਸ਼ਨ। ਉਹਨਾਂ ਨੇ ਕਿਹਾ ਜੀ ਕਾਲਾਂ ਕਰ ਰਿਹਾ ਕਰਨ ਲਈ। ਦਿਸ ਮੋਡ ਆਫ ਕਮਿਊਨੀਕੇਸ਼ਨ ਹੈਜ਼ ਇਟਸ ਲਿਮਿਟੇਸ਼ਨਸ। ਉਹਨਾਂ ਨੇ ਕਿਹਾ ਜੀ ਫੋਨਾਂ ਨਾਲ ਥੋੜ੍ਹੀ ਗੱਲ ਬਣਦੀ ਹੈ। ਨੋ ਹਗਸ, ਨੋ ਫਿੰਗਰ ਵੇਵਿੰਗ, ਗਿਆਨ ਗਿਵਿੰਗ ਫੋਟੋ ਆਪਸ ਫਾਰ ਆਵਰ ਐਲ ਸੁਪਰੀਮੋ। ਵੀ ਕਿੱਥੇ ਸਾਡਾ ਸੁਪਰੀਮੋ ਐ ਉਂਗਲਾਂ ਵੀ ਹਿਲਾਉਂਦਾ ਹੈ, ਜੱਫੀਆਂ ਵੀ ਪਾਉਂਦਾ ਹੈ, ਔਰ ਜਿਹੜਾ ਉਹ ਫੋਟੋ ਓਪਰਚੁਨਿਟੀ ਵੀ ਆ। ਹੁਣ ਆ ਪਿੱਛੇ ਜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਹੋਇਆ, ਉਹ ਨਾਲ ਖੜਾ ਜਿਹੜਾ ਗੋਰਾ ਹੈ, ਉਹਦੀ ਬਾਂਹ ਫੜ ਕੇ ਉਹ ਵਿਚਾਰਾ ਡੌਰ ਪੌਰ ਦੇਖ ਰਿਹਾ ਵੀ ਮੈਂ ਕੀ ਕਰਤਾ। ਉਹਨੂੰ ਦੱਸ ਰਿਹਾ ਫੋਟੋ ਆਪ ਜਿਹੜਾ, ਕਹਿੰਦਾ ਵੀ ਇਹ ਵਿਚਾਰੇ ਨੂੰ, ਉਹਨੇ ਕਿਹਾ ਵੀ ਇਹਦਾ ਤਾਂ ਬੁਰਾ ਹਾਲ ਹੋਇਆ ਹੋਇਆ ਔਰ ਚੰਗਾ ਹੋਇਆ ਵੀ ਮੋਦੀ ਜਿਹੜਾ ਹੈ ਉਸ ਬ੍ਰਿਕਸ ਦੀ ਸਮਿਟ ਹੀ ਸੱਦ ਲਏ। ਘੱਟੋ ਘੱਟ ਉਹ ਜੱਫੀ ਔਰ ਦੂਜੇ ਤੀਜੇ ਤਾਂ ਜੋ ਉਹ ਕਰਦਾ ਹੈ। ਉਹਨਾਂ ਨੇ ਕਿਹਾ ਵਾਈ ਇਜ਼ ਦਾ ਸੈਲਫ ਸਟਾਈਲ ਵਿਸ਼ਵ ਗੁਰੂ ਨਾਟ ਐਡਵਾਂਸਿੰਗ ਦਾ ਸਮਿਟ ਟੂ ਪੁੱਟ ਟੁਗੈਦਰ ਏ ਡਿਪਲੋਮੈਟਿਕ ਇਨੀਸ਼ੀਏਟਿਵ to deal with the crisis in West Asia and its impacts. Clearly, he doesn't want to antagonize
ਇਜ਼ਰਾਈਲ ਪ੍ਰਾਈਮ ਮਿਨਿਸਟਰ ਨੈਤਨਯਾਹੂ। ਸੋ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਜੇ ਸਭ ਤੋਂ ਤਰਸਯੋਗ ਹਾਲਤ ਹੈ, ਔਰ ਈਵਨ ਸਾਬਕਾ ਰਾਜ ਚੀਫ ਇੱਕ ਉਹਦਾ ਕੀ ਨਾਂ ਹੈ, ਉਹਨੇ ਕਿਹਾ ਵੀ ਪਾਕਿਸਤਾਨ ਹੈਜ਼ ਹੈਂਡਲਡ ਇਟ ਵੈਰੀ ਵੈਲ, ਵੀ ਪਾਕਿਸਤਾਨ ਨੇ ਡਿਪਲੋਮੈਟਿਕਲੀ, ਔਰ ਜੇ ਹੁਣ ਗੱਲਬਾਤ ਭਾਵੇਂ ਈਰਾਨ ਨੇ ਡਿਨਾਈ ਕੀਤਾ ਜੀ ਕੋਈ ਸਾਡੀ ਟਰੰਪ ਨਾਲ ਗੱਲ ਨਹੀਂ ਹੋ ਰਹੀ, ਪਰ ਜਿਹੜਾ ਇਨੀਸ਼ੀਏਟਿਵ ਪਾਕਿਸਤਾਨ, ਤੁਰਕੀ ਔਰ ਇਜਿਪਟ ਲੈ ਰਹੇ ਨੇ, ਆਲਰੇਡੀ ਬਿਹਾਈਂਡ ਦਾ ਕਰਟਨ ਜਿਹੜਾ ਪਾਕਿਸਤਾਨ ਇਹ ਕੋਸ਼ਿਸ਼ ਕਰ ਰਿਹਾ, ਕਿਉਂਕਿ ਈਰਾਨ ਉਹਨਾਂ ਦਾ ਨੇਬਰ ਹੈ, ਅਮਰੀਕਾ ਸਾਊਦੀ ਅਰੇਬੀਆ ਨਾਲ ਡਿਫੈਂਸ ਪੈਕਟ ਹੈ, ਅਮਰੀਕਾ ਦੇ ਖੈਮੇ 'ਚ ਹੈ, ਸੋ ਉਹਨਾਂ ਦੇ ਇੰਟਰਸਟ 'ਚ ਹੈ ਕਿ ਵੀ ਉਹਨਾਂ ਨੇ, ਸੋ ਪਾਕਿਸਤਾਨ ਡਿਪਲੋਮੈਟਿਕਲੀ ਇਸ ਸਿਚੁਏਸ਼ਨ 'ਚੋਂ ਵੀ ਬੈਸਟ ਜਿਹੜਾ ਉਹਨਾਂ ਦਾ ਰੋਲ ਹੈ, ਉਹਨਾਂ ਨੇ ਆਪਣਾ ਜਿਹੜਾ ਉਹ ਸਾਰਾ ਪਾਰਟ ਠੀਕ ਕੀਤਾ ਹੈ। ਪਰ ਇਸ ਵੇਲੇ ਵਿਸ਼ਵ ਗੁਰੂ ਜਿਹੜਾ ਵਿਚਾਰੇ ਦਾ ਮੂੰਹ ਸੁੱਕਿਆ ਹੈ, ਤੇ ਉਹ ਸਾਰਾ ਜਿਹੜਾ ਪਾਰਟ ਕਾਂਗਰਸ ਨੇ ਡਿਸਕ੍ਰਾਈਬ ਕਰਤਾ ਕਿ ਬਈ ਉਹਦਾ ਵਿਚਾਰੇ ਦਾ ਹਾਲ ਕੀ ਹੋਇਆ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਊਥ ਲੈਂਡ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।